व्यूअर्स वेलकम बैक टू प्रोग्राम। सो व्यूअर्स गलबात करन जा रहे हैं कि मीडिया रिपोर्ट अनुसार अमरीकी कांग्रेसमैन रो खन्ना कांग्रेसमैਨਾਂ ਦੇ ਇੱਕ ਡੈਲੀਗੇਸ਼ਨ ਨਾਲ 15 ਅਗਸਤ ਵਾਲੇ ਦਿਨ ਲਾਲ ਕਿਲੇ ਵਿੱਚ ਭਾਰਤ ਦੇ ਆਜ਼ਾਦੀ ਜਸ਼ਨਾਂ ਵਿੱਚ ਸ਼ਾਮਲ ਹੋਣਗੇ। ਸੋ ਇਸ ਵੇਲੇ ਭਾਰਤ ਵਿੱਚ ਜਦੋਂ ਕਿ ਮਨੀਪੁਰ, ਹਰਿਆਣਾ ਅਤੇ ਪੰਜਾਬ ਵਿੱਚ ਈਸਾਈਆਂ, ਮੁਸਲਮਾਨਾਂ ਅਤੇ ਸਿੱਖਾਂ ਦੀ ਨਸਲਕੁਸ਼ੀ ਚੱਲ ਰਹੀ ਹੈ ਔਰ ਇਹ ਅਮਰੀਕੀ ਵਫਦ ਭਾਰਤ ਜਾ ਕੇ ਕੀ ਸੁਨੇਹਾ ਦੇ ਰਿਹਾ ਹੈ। ਸੋ ਕੀ ਇਹ ਮੋਦੀ ਦੀਆਂ ਨਾਜ਼ੀਵਾਦੀ ਨੀਤੀਆਂ ਦਾ ਸਮਰਥਨ ਨਹੀਂ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ, ਜਦੋਂ ਅਸੀਂ ਡਿਕਟੇਟਰ, ਜ਼ਾਲਮ, ਟਾਇਰੈਂਟ ਦੇਖਦੇ ਹਾਂ ਤੇ ਉਹਨਾਂ ਦਾ ਇੱਕ ਗੱਲ ਦੇ ਉੱਤੇ ਜ਼ੋਰ ਹੁੰਦਾ ਹੈ ਕਿ ਉਹਨਾਂ ਦਾ ਇਮੇਜ ਬਾਹਰ ਜਾਏ ਕਿ ਜੀ ਉਹ ਆਪਣੇ ਲੋਕਾਂ ਦੇ ਨਾਲ ਬੜੇ ਕਮਿਟਡ ਨੇ, ਉਹ ਬੜੇ ਹਰਮਨ ਪਿਆਰੇ ਨੇ ਔਰ ਉਹ ਜੋ ਵੀ ਕਰ ਰਹੇ ਨੇ ਉਹ ਲੋਕਾਂ ਦੀ ਜਿਹੜੀ ਹੈ ਸਹਿਮਤੀ ਦੇ ਨਾਲ ਕਰ ਰਹੇ ਨੇ। ਔਰ ਇਸ ਲਈ ਜੇ ਅਸੀਂ ਦੇਖੀਏ ਕਿ ਵੀ ਜੇ ਹਿਟਲਰ ਨੇ ਆਪਣੀ ਕੈਬਨਿਟ ਦੇ ਵਿੱਚ ਇੱਕ ਵਜ਼ਾਰਤ ਹੀ ਰੱਖੀ ਸੀ ਪ੍ਰੋਪੇਗੈਂਡਾ ਮਿਨਿਸਟਰ ਡਾਕਟਰ ਗੋਇਬਲਸ, ਉਹ ਪ੍ਰੋਪੇਗੈਂਡਾ ਜਿਵੇਂ ਅਸੀਂ ਨੈਰੇਟਿਵ ਦੀ ਗੱਲ ਕਰਕੇ ਹਟੇ ਹਾਂ, ਤੁਸੀਂ ਦੇਖੋ ਕਿ ਵੀ ਇਹ ਉਹੀ ਪ੍ਰੋਪੇਗੈਂਡੇ ਦਾ ਹਿੱਸਾ ਹੈ ਕਿ ਮੋਦੀ ਔਰ ਦੂਸਰਿਆਂ ਨੇ ਪਹਿਲਾਂ ਪਾਵਰ 'ਚ ਆਉਣ ਤੋਂ ਪਹਿਲਾਂ ਕਿਵੇਂ 800 ਮੀਡੀਆ ਚੈਨਲ ਉਹਨਾਂ ਦੇ ਮਾਲਕਾਂ ਰਾਹੀਂ ਕੰਟਰੋਲ ਕੀਤੇ, ਕਿਵੇਂ ਸੋਸ਼ਲ ਮੀਡੀਆ, IT ਸੈੱਲ ਔਰ ਕਿਵੇਂ ਅੱਜ ਇੰਦਾਂ ਦੇ ਕਾਨੂੰਨ ਬਣਾ ਦਿੱਤੇ ਨੇ ਕਿ ਉਹਦੇ ਥੱਲੇ ਆਮ ਜਿਹੜਾ ਕੋਈ ਆਵਾਜ਼ ਚੁੱਕਦਾ ਉਹਦੇ ਉੱਥੇ ਇੰਸਟਾਗ੍ਰਾਮ, ਫੇਸਬੁੱਕ ਔਰ ਦੂਸਰੇ ਅਕਾਊਂਟ, ਸਾਡੇ ਵੀ ਕੱਲ੍ਹ ਇੱਕ ਵਿਊਅਰ ਨੇ ਲਿਖਿਆ ਹੋਇਆ ਸੀ ਕਿ ਹੁਣ ਤੁਹਾਡਾ ਸਾਰਾ ਪ੍ਰੋਗਰਾਮ ਅਸੀਂ ਡਾਊਨਲੋਡ ਨਹੀਂ ਕਰ ਸਕਦੇ, VPN ਜਾਂ ਜਿਹੜਾ ਵੀ ਕੋਈ ਤਰੀਕਾ ਸੀ ਉਹ ਉਹਨਾਂ ਨੇ ਗਾਇਬ ਕਰ ਦਿੱਤਾ ਤੇ ਤੁਸੀਂ ਕੋਈ ਹੋਰ ਦੱਸੋ। ਹੁਣ ਕਿਉਂਕਿ ਮੋਦੀ ਨੂੰ ਪਤਾ ਹੈ ਕਿ ਵੀ ਉਹ ਉਸ ਹਿੰਦੂ ਰਾਸ਼ਟਰ ਦੇ ਲਈ ਕੰਮ ਕਰ ਰਿਹਾ ਜਿਹਦੇ ਵਿੱਚ ਜਿਹੜਾ ਉਹ ਮੁੱਢਲੇ ਹੱਕ ਮਾਈਨੋਰਟੀਜ਼ ਦੇ ਖੋਏ ਜਾ ਰਹੇ ਨੇ ਲਗਾਤਾਰਤਾ ਨਾਲ, ਉਹਨਾਂ ਦੀਆਂ ਲਿੰਚਿੰਗਸ, ਉਹਨਾਂ ਦੇ ਖਿਲਾਫ ਕਾਨੂੰਨ, ਸਟੇਟ ਅਸੈਂਬਲੀਆਂ 'ਚ ਵੀ ਜਿਹੜਾ ਕਦੇ ਕੌ ਵਿਜੀਲੈਂਟੇ, ਕਦੇ ਲਵ ਜਿਹਾਦ, ਕਦੇ ਜ਼ਮੀਨ ਜਿਹਾਦ, ਇਸ ਕਿਸਮ ਦਾ ਕਰ ਰਿਹਾ। ਸੋ ਉਹ ਇੰਟਰਨੈਸ਼ਨਲੀ ਆਪਣੇ ਆਪ ਨੂੰ ਈਵਨ ਆਪਣੇ ਮੁਲਕ ਦੇ ਇੰਟਰਸਟ ਵੀ ਵੇਚਣ ਨੂੰ ਤਿਆਰ ਹੈ ਤਾਂ ਕਿ ਉਸ ਦੇ ਉੱਤੇ ਕੋਈ ਕ੍ਰਿਟਿਸਿਜ਼ਮ ਨਾ ਹੋਏ ਜਾਂ ਉਸ ਦੀ ਐਕਸੈਪਟੈਂਸ ਬਣੀ ਰਹੇ। ਉਸ ਦੇ ਥੱਲੇ ਹੀ ਅਸੀਂ ਦੇਖਦੇ ਹਾਂ ਕਿ ਉਸ ਦੀ ਅਮਰੀਕਾ ਦੇ ਨਾਲ ਔਰ ਇਹਨਾਂ ਦੀਆਂ ਆਪਣੀਆਂ ਲੋੜਾਂ ਚਾਈਨਾ ਦੇ ਅਗੇਂਸਟ ਉਹਨੂੰ ਰੱਖਣ ਦੇ ਲਈ, ਜਾਂ UK ਜਿਹੜਾ ਥਰਡ ਰੇਟ ਪਾਵਰ ਇਕਨੋਮਿਕਲੀ ਵੀ ਬਣ ਰਿਹਾ, ਉਹਨਾਂ ਦਾ ਆਪਣਾ ਇੱਕ ਜਿਹੜਾ ਉਹ ਜਾਲਸਾਜ਼ੀ ਦਾ ਤਰੀਕਾ ਹੈ। ਸੋ ਇਸ ਸਾਰੇ ਦੇ ਚੱਲਦੇ ਆ ਇਹ ਨਹੀਂ ਹੈ ਕਿ ਵੀ ਜਦੋਂ ਨਾਜ਼ੀ ਹਿਟਲਰ ਜਰਮਨ ਦੇ ਵਿੱਚ ਇਹ ਆਪਣੀਆਂ ਨੀਤੀਆਂ ਨਸਲਵਾਦੀ ਲਾਗੂ ਕਰ ਰਿਹਾ ਸੀ ਤੇ ਦੁਨੀਆ ਨਾਲੋਂ ਕੱਟ ਆਫ ਸੀ, ਐਵੇਂ ਨਹੀਂ ਸੀ। 1936 ਦੀਆਂ ਜਿਹੜੀਆਂ ਓਲੰਪਿਕਸ ਨੇ ਉਹ ਬਰਲਿਨ ਦੇ ਵਿੱਚ ਹੋਈਆਂ। ਹੁਣ ਅਸੀਂ ਜੇ ਤੁਸੀਂ 1930 ਤੋਂ 1936 ਤੱਕ ਕੀ ਹੁੰਦਾ ਹੈ, ਬਹੁਤ ਕੁਝ ਐਸਾ ਹੋ ਰਿਹਾ ਸੀ ਜੋ ਅੱਜ ਭਾਰਤ 'ਚ ਹੋ ਰਿਹਾ। ਜਿਹੜਾ ਸਾਹਮਣੇ ਆਇਆ ਕਿ ਕੀ ਹੋਇਆ ਉਹ ਤਾਂ 1939 ਤੋਂ 1945 ਦੇ ਵਿਚਾਲੇ ਆਇਆ ਜਦੋਂ ਕਿ ਸੈਕੰਡ ਵਰਲਡ ਵਾਰ ਹੋਇਆ। ਸੋ ਜੇ 1900 ਜਿਹੜੀ ਹੈ ਉਹ 36 ਦੀਆਂ ਓਲੰਪਿਕਸ ਜਿਹੜੀਆਂ ਨੇ ਉਹ ਬਰਲਿਨ 'ਚ ਹੋਈਆਂ, ਉਹਦੇ 'ਚ ਹਿਟਲਰ ਔਰ ਉਹਨੇ ਇਨਾਮ ਦਿੱਤਾ, ਭਾਰਤ ਦੀ ਹਾਕੀ ਟੀਮ ਵੀ ਖੇਡਣ ਗਈ ਧਿਆਨ ਚੰਦ ਦੇ ਅਗਵਾਈ ਦੇ ਥੱਲੇ, ਔਰ ਦੂਸਰਾ ਤੀਸਰਾ ਉਹ ਪੂਰਾ ਜਿਹੜਾ ਐਨ ਨਾਰਮਲ ਵਰਗੀ ਲਾਈਫ ਸੀ, ਅੰਦਰ ਖਾਤੇ ਚੱਲ ਰਿਹਾ ਸੀ ਉਹਨਾਂ ਦਾ ਪ੍ਰੋਪੇਗੈਂਡਾ। ਹੁਣ ਇਹ ਖਾਸ ਤੌਰ 'ਤੇ ਜਿਹੜਾ ਇੰਡੀਪੈਂਡੈਂਸ ਡੇ ਜਾਂ ਰਿਪਬਲਿਕ ਡੇ ਦੇ ਮੌਕੇ ਕਿਸੇ ਨਾ ਕਿਸੇ ਨੂੰ ਕਦੇ ਉਹ ਬੋਰਿਸ ਜੌਨਸਨ ਤਾਂ ਜਾ ਨਹੀਂ ਸਕਿਆ UK ਵਾਲਾ ਕਿਉਂਕਿ ਉਦੋਂ ਕਿਸਾਨ ਮੂਵਮੈਂਟ ਚੱਲ ਰਹੀ ਸੀ, ਫਿਰ ਫਰਾਂਸ ਵਾਲੇ ਨੂੰ, ਫਿਰ ਕਿਸੇ ਹੋਰ ਨੂੰ, ਪ੍ਰੈਜ਼ੀਡੈਂਟ ਓਬਾਮਾ ਨੂੰ ਸੱਦਿਆ ਸੀਗਾ ਜਿਹੜਾ ਇਸ ਕਿਸਮ ਦੇ ਮੌਕੇ 'ਤੇ। ਹੁਣ ਕਿਉਂਕਿ ਕਾਫੀ ਜੋ ਕੁਝ ਚੱਲ ਰਿਹਾ ਮਨੀਪੁਰ ਦੇ ਵਿੱਚ ਉਸ ਦੀ ਚਰਚਾ ਹੋਈ, ਇੱਥੇ ਮੋਦੀ ਦਾ ਜਲੂਸ ਨਿਕਲਿਆ ਜਾਂ ਦੂਜਾ, ਹੁਣ ਸਿੱਧੇ ਤੌਰ 'ਤੇ ਤਾਂ ਇਹ ਨਹੀਂ ਹੈ ਕਿ ਵੀ ਉਹ ਬਾਈਡਨ ਨੂੰ ਸੱਦ ਲਏ ਜਾਂ ਕਿਸੇ ਹੋਰ ਨੂੰ। ਹੁਣ ਜਿਹੜੇ ਵਿਚਾਂਡੇ ਰੱਖੇ ਹੋਏ ਨੇ, ਜਿਹੜੇ ਮੋਲ ਨੇ, ਹੁਣ ਇਹ ਰੋ ਖੰਨਾ, ਇੱਕ ਅਮਰਨਾਥ ਵਿਦਿਆ ਅਲੰਕਾਰ ਜਿਹੜਾ ਹੈ ਉਹ ਪੰਜਾਬ 'ਚੋਂ ਹੀ ਹੋਇਆ, ਉਸ ਦਾ ਇਹ ਗ੍ਰੈਂਡਸਨ ਹੈ। ਹਾਲਾਂ ਉਹਦਾ ਫਰੀडम ਮੂਵਮੈਂਟ 'ਚ ਵੀ ਕੰਟਰੀਬਿਊਸ਼ਨ ਸੀ, ਪਰ ਉਹ ਇੰਦਰਾ ਗਾਂਧੀ ਦਾ ਵੀ ਸਪੋਰਟਰ ਸੀ, ਐਮਰਜੈਂਸੀ ਦੀ ਵੀ ਸਪੋਰਟ ਕੀਤੀ ਸੀ। ਉਹਦਾ ਪੁੱਤ ਹੈ, ਕਾਂਗਰਸਮੈਨ ਹੈ, ਬੇ ਏਰੀਏ ਤੋਂ, ਕੈਲੀਫੋਰਨੀਆ ਤੋਂ, ਦੋਵੇਂ ਪਾਸੇ ਘੁੰਮਣ ਵਾਲਾ, ਸਿੱਖ ਕਾਕਸ ਦਾ ਵੀ ਮੈਂਬਰ ਹੈ, ਜਦੋਂ ਪਾਕਿਸਤਾਨ ਕਾਕਸ ਬਣੀ ਉਹਦਾ ਵੀ ਮੈਂਬਰ ਸੀ ਜਦੋਂ ਪਹਿਲਾਂ, ਔਰ ਹੁਣ ਜਿਹੜੀ ਇੰਡੀਆ ਕਾਕਸ ਹੈ ਉਹਦਾ ਚੇਅਰਮੈਨ ਵੀ ਹੈ। ਹੁਣ ਜਦੋਂ ਸਿੱਧੇ ਤੌਰ ਦੇ ਉੱਤੇ ਇਹ ਸਬਜੈਕਟ ਟੂ ਕ੍ਰਿਟਿਸਿਜ਼ਮ ਹੈ ਮੋਦੀ ਦਾ
ਜਲੂਸ ਨਿਕਲ ਰਿਹਾ ਇੰਟਰਨੈਸ਼ਨਲੀ ਔਰ ਸਾਰਾ ਉਹਨਾਂ ਨੇ ਜਿਹੜੇ ਆਪਣੇ ਮੂੰਹ ਨੇ ਜਿਹੜੇ ਕਹਿਣ ਨੂੰ ਤਾਂ ਜੇ ਤੁਸੀਂ ਰੋ ਖੰਨਾ ਦਾ ਕਿ ਜੀ ਮੈਂ ਸੈਕੂਲਰ ਔਰ ਡੈਮੋਕ੍ਰੈਟਿਕ ਔਰ ਜਦੋਂ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਕੈਂਸਲ ਹੋਈ ਉਦੋਂ ਵੀ ਇਹਨੇ ਨੈਗੇਟਿਵ ਜਿਹੜਾ ਕਮੈਂਟ ਕੀਤਾ ਔਰ ਉਹਦੇ ਪਿੱਛੇ ਫਿਰ ਬੀਜੇਪੀ ਵਾਲਿਆਂ ਦੇ ਵੀ ਬਿਆਨ ਆਏ ਕਿ ਤੇਰੇ ਦਾਦੇ ਨੇ ਵੀ ਜਿਹੜਾ ਐਮਰਜੈਂਸੀ ਨੂੰ ਸਪੋਰਟ ਕੀਤਾ ਸੀ ਫਲਾਣਾ ਕੀਤਾ ਸੀ। ਲੇਕਿਨ ਹੁਣ ਤੁਸੀਂ ਦੇਖੋ ਕਿ ਜਦੋਂ ਫਸਿਆ ਹੋਇਆ ਹੈ ਮੋਦੀ ਤੇ ਉਹਨੇ ਕਿਹਦੇ ਵੱਲ ਟੇਕ ਰੱਖੀ ਉਹੀ ਖਬਰ ਤੁਸੀਂ ਦੇਖੋਗੇ US lawmakers to participate in Red Fort address of Prime Minister Modi on India's Independence Day। ਹੁਣ ਜਿਹੜਾ ਬਾਈਪਾਰਟੀਸਨ ਗਰੁੱਪ ਕੱਲਾ ਰੋ ਖੰਨਾ ਕੱਲਾ ਨਹੀਂ ਜਾ ਰਿਹਾ, ਦੋਨੋਂ ਹੀ ਡੈਮੋਕ੍ਰੈਟ ਔਰ ਰਿਪਬਲਿਕਨਾਂ ਦੇ ਕਾਂਗਰਸਮੈਨ ਨਾਲ ਲੈ ਕੇ ਰੈੱਡ ਫੋਰਟ ਐਡਰੈਸ ਮੋਦੀ ਦੇ ਜਾਏਗਾ ਔਰ ਇਹ ਉਦੋਂ ਲੀਡ ਰੋ ਖੰਨਾ ਕਰੇਗਾ ਤੇ ਕਾਂਗਰਸਮੈਨ ਮਾਈਕਲ ਵਾਟਸ ਇਹ ਦੋਨੋਂ ਹੀ ਕੋ ਚੇਅਰ ਨੇ, ਇਹ ਰਿਪਬਲਿਕਨ ਵੱਲੋਂ ਹੈ ਮਾਈਕਲ ਵਾਟਸ ਔਰ ਇਹ ਉਹਨੇ ਕਿਹਾ ਇਟ ਇਜ਼ ਐਨ ਆਨਰ to lead a bipartisan delegation to India and be there to celebrate India's Independence Day. My grandfather spent his life fighting for India's independence, so this is a deeply personal and meaningful trip for me. It is also a historic moment for US-India relationship. I plan to meet Prime Minister Modi, External Affairs Minister Jaishankar, cabinet ministers and diverse range of MPs along with business, tech, cricket, Bollywood leaders. ਖੰਨਾ ਟੋਲਡ PTI। ਹੁਣ ਤੁਸੀਂ ਦੇਖੋ ਵੀ ਇਸ ਮੌਕੇ ਤੇ ਕਿਹੜੀ ਗੱਲ ਹੈ ਜਿਹੜੀ ਮੋਦੀ ਜਾਂ ਦੂਜੇ ਨਾਲ ਅਦਰਵਾਈਜ਼ ਇਹਨਾਂ ਦੇ ਡੈਲੀਗੇਸ਼ਨਸ ਦੀ ਪਹਿਲਾਂ ਨਹੀਂ ਹੋਈ ਜਿਹੜੀ ਇਹਨੇ ਨਵੀਂ ਕਰਨੀ ਹੈ। ਇਹ ਸਿਰਫ ਉਹਨੂੰ ਕ੍ਰੈਡੀਬਿਲਿਟੀ ਦੇਣ ਲਈ ਕਿ ਇਹਦੇ ਬਾਵਜੂਦ ਕਿ ਵੀ ਇਹ ਜੋ ਵੀ ਕਰ ਰਿਹਾ ਮਨੀਪੁਰ 'ਚ ਭਾਵੇਂ ਈਸਾਈ ਮਾਰੇ ਨੇ, ਮੁਸਲਮਾਨਾਂ ਨਾਲ ਕੀ ਹੋ ਰਿਹਾ, ਸਿੱਖਾਂ ਨਾਲ ਕੀ ਹੋ ਰਿਹਾ, ਐਨ ਇੱਕ ਪਾਸੇ ਇਹ ਔਰ ਦੂਸਰੇ ਪਾਸੇ ਅਸੀਂ ਖਬਰ ਦੇਖਦੇ ਹਾਂ Delhi Lieutenant Governor accords sanction for prosecution of 2 men for Khalistan Zindabad graffiti accused। ਉਹਨਾਂ ਨੇ ਕਿਹਾ ਜੀ ਕਿ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ VK ਸਕਸੇਨਾ ਉਹਨੇ ਜਿਹੜੇ 2 ਸਿੱਖ ਵਿਕਰਮ ਸਿੰਘ ਔਰ ਬਲਰਾਮ ਸਿੰਘ ਜਿਨ੍ਹਾਂ ਨੂੰ ਦਿੱਲੀ ਪੁਲਿਸ ਨੇ ਅਰੈਸਟ ਕੀਤਾ ਸੀ ਕਿ ਉਹਨਾਂ ਨੇ ਵਿਕਾਸਪੁਰੀ, ਜਨਕਪੁਰੀ, ਪੰਚਮ ਵਿਹਾਰ, ਪੀਰਗੜੀ, ਮੀਰਾ ਬਾਗ 'ਚ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਸੀ। ਲੈਫਟੀਨੈਂਟ ਜਨਰਲ ਨੇ ਪਰਮਿਸ਼ਨ ਦਿੱਤੀ ਹੈ ਕਿ ਇਹਨਾਂ ਦੇ ਖਿਲਾਫ ਜਿਹੜਾ ਹੈ ਅੱਗੋਂ ਮੁਕੱਦਮਾ ਚਲਾਓ। ਸੋ ਹੁਣ ਜੇ ਇੱਕ ਪਾਸੇ ਇਹ ਹਾਲਾਤ ਨੇ ਕਿ ਵੀ ਉਸੇ ਹੀ ਸ਼ਹਿਰ ਦੇ ਵਿੱਚ ਜੇ ਪੀਸਫੁਲੀ ਤੁਹਾਡਾ ਸੁਪਰੀਮ ਕੋਰਟ ਇਹ ਡਿਸੀਜਨ ਦਿੰਦਾ ਹੈ ਕਿ ਖਾਲਿਸਤਾਨ ਜ਼ਿੰਦਾਬਾਦ ਪੀਸਫੁਲੀ ਕਹਿਣਾ, ਜੇ ਉਹਦੇ 'ਚੋਂ ਵਾਇਲੈਂਸ ਨਹੀਂ ਹੁੰਦੀ ਤੇ ਇਹ ਅਗੇਂਸਟ ਦਾ ਕਨਸਟੀਟਿਊਸ਼ਨ ਨਹੀਂ ਹੈ ਤੇ ਐਨ ਇਸ ਮੌਕੇ ਤੇ ਲੈਫਟੀਨੈਂਟ ਗਵਰਨਰ ਪਰਮਿਸ਼ਨ ਦੇ ਰਿਹਾ ਕਿ ਜੀ ਤੁਸੀਂ ਪ੍ਰੋਸੀਕਿਊਟ ਕਰ ਲਓ। ਔਰ ਇਸੇ ਲਈ ਜਦੋਂ ਅਸੀਂ ਇਹ ਸਾਰਾ ਪਾਰਟ ਦੇਖਦੇ ਹਾਂ ਕਿ ਭਾਈ ਅੱਜ ਵੀ ਕਬੀਰ ਦੀ ਸੀਐਟਲ ਤੋਂ ਕਾਲ ਆਈ, ਉਹ ਮੈਨੂੰ ਕਹਿਣ ਲੱਗਿਆ ਕਿ ਜੀ ਇੰਨਾ ਕੁਛ ਹੋ ਰਿਹਾ, ਇੰਨੇ ਜ਼ੁਲਮ ਹੋ ਰਹੇ ਨੇ, ਇੰਨਾ ਬੱਚੇ ਛੋਟੇ ਛੋਟੇ ਦੂਜੇ ਤੀਜੇ ਉਹਨਾਂ ਦੇ ਉੱਤੇ ਵੀ ਅਮਰੀਕਾ ਬੋਲਦਾ ਕਿਉਂ ਨਹੀਂ। ਮੈਂ ਕਿਹਾ ਵੀ ਇਹ ਵੀ ਸਾਡੇ ਭੁਲੇਖੇ ਹੀ ਨੇ, ਅਸੀਂ ਵੀ ਕੋਈ ਗੱਲ ਕਰਨੀ ਹੁੰਦੀ ਹੈ ਇਸ ਲਈ ਹਿਊਮਨ ਰਾਈਟਸ ਦੀ ਅਸੀਂ ਗੱਲ ਕਰਦੇ ਹਾਂ। ਇਹਨਾਂ ਨੂੰ ਕੋਈ ਮੈਟਰ ਨਹੀਂ ਕਰਦਾ, ਇਹ ਸਾਰੇ ਪੈਸੇ ਦੇ ਯਾਰ ਨੇ, ਵਪਾਰ ਹੈ ਇਹਨਾਂ ਦੇ, ਆਪਣੇ ਹਿੱਤ ਜੁੜੇ ਹੋਏ ਨੇ, ਸਾਰੇ ਦੇ ਸਾਰੇ ਖਿੱਤੇ ਵੀ ਉੱਡ ਜਾਣ ਤੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਸਾਨੂੰ ਆਜ਼ਾਦੀ ਦੀ ਲੜਾਈ ਆਪਣੇ ਬਲਬੂਤੇ ਤੇ ਲੜਨੀ ਹੋਏਗੀ, ਗੁਰੂ ਦੇ ਸਹਾਰੇ ਪਰਨੇ ਦੇ ਨਾਲ ਕਿ ਗੁਰੂ ਕਲਗੀਧਰ ਪਾਤਸ਼ਾਹ ਹਮੇਸ਼ਾ ਪੰਥ ਦੇ ਅੰਗ ਸੰਗ ਨੇ ਔਰ ਆਪਣੇ ਬਲਬੂਤੇ ਤੇ ਹਾਲਾਤ ਜੀਓ ਪੋਲਿਟਿਕਸ ਦੇ ਕੀ ਬਦਲਣ ਕੀ ਨਹੀਂ ਇਹ ਬਾਅਦ ਦੀ ਗੱਲ ਹੈ, ਲੇਕਿਨ ਇਹ ਸਾਨੂੰ ਮੰਨ ਕੇ ਤੁਰਨਾ ਹੋਏਗਾ ਕਿ ਇਹਨਾਂ ਦੇ ਲਈ ਹਿਊਮਨ ਵੈਲਿਊਜ਼ ਜਾਂ ਹਿਊਮਨ ਰਾਈਟਸ ਕੋਈ ਮੈਟਰ ਨਹੀਂ ਕਰਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਲੈਣੇ ਆ ਹਾਂਜੀ ਜਿਹੜੇ ਵਿਊਅਰਸ ਜਿਹੜੇ ਲਾਈਵ ਮੈਸੇਜ ਨੇ ਉਹ ਲੈਣ ਜਾ ਰਹੇ ਆ YouTube ਦੇ ਉੱਪਰ ਔਰ Facebook ਦੇ ਉੱਪਰ। ਸੋ ਪਹਿਲਾਂ ਹੀ ਮੈਂ ਸਭ ਦਾ ਸ਼ੁਕਰੀਆ ਅਦਾ ਕਰ ਦੇਣੀ ਆ ਲਿਖਣ ਲਈ। ਔਰ ਬੰਦਾ ਸਿੰਘ ਜੀ ਕਹਿੰਦੇ ਖਾਲਸਾ ਜ਼ਿੰਦਾਬਾਦ, ਕੁਲਦੀਪ ਕੌਰ, ਸ਼ਿੰਦਾ ਗਿੱਲ, ਅਮਰੀਕ ਸਿੰਘ ਐਂਡ ਨਿਹੰਗ ਸਿੰਘ, ਇਹ ਸਾਨੂੰ ਕੁਲਦੀਪ ਕੌਰ ਜੀ ਸਾਰੇ ਸਾਨੂੰ ਫਤਿਹ ਬੁਲਾਉਂਦੇ ਨੇ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਕਹਿੰਦੇ ਨੇ ਕਿ ਨਿਹੰਗ ਸਿੰਘ ਜੀ ਕਹਿੰਦੇ ਨੇ ਆਲਵੇਜ਼ ਗ੍ਰੇਟ ਪ੍ਰੋਗਰਾਮ ਔਰ ਇਸੇ ਤਰ੍ਹਾਂ ਸੋਨੂ ਜਿਹਾ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਸ਼ਿੰਦਾ ਗਿੱਲ ਜੀ ਕਹਿੰਦੇ ਨੇ ਖਾਲਸਾਨ country coming soon in the world, vote for Khalistan, everybody Khalistan Zindabad। ਐਂਡ ਇਸੇ ਤਰ੍ਹਾਂ ਸਾਡੇ ਕੋਲ ਪਲਵਿੰਦਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਸ਼ਿੰਦਾ ਗਿੱਲ ਲਾਲ ਕਹਿੰਦੇ ਕਿ ਲਾਲਾ ਕਿਲਡ ਬਾਏ ਹਾਰਟ ਅਟੈਕ ਐਂਡ ਅਵਤਾਰ ਸਿੰਘ ਫਤਿਹ ਬੁਲਾਉਂਦੇ ਨੇ। ਇਸੇ ਤਰ੍ਹਾਂ
ਬਲਦੇਵ ਹੇਅਰ ਕਹਿੰਦੇ ਨੇ ਕਿ ਬਹੁਤ ਵਧੀਆ ਪੇਸ਼ਕਾਰੀ ਕਰਦੇ ਹੋ, ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚ ਤੇ ਪੈਰਾ ਦੇਣ ਲਈ। ਸੋ ਇਸੇ ਤਰ੍ਹਾਂ ਮੈਸੇਜ ਹੈ ਸਾਰੇ ਵੀਰਾਂ ਭੈਣਾਂ ਦਾ। ਹਾਂਜੀ, ਲਖਵਿੰਦਰ ਸਿੰਘ ਔਲਖ ਜੀ ਕਹਿੰਦੇ ਨੇ ਕਿ ਸਿੱਖਾਂ ਖਿਲਾਫ ਹਿੰਦੂਤਵੀ ਸ਼ਕਤੀਆਂ ਦੀ ਐਲਾਨੀ ਜੰਗ ਨਹੀਂ ਹੈ, ਉਹਨਾਂ ਨੇ ਆਪਣੀ ਸਿੱਖ ਵਿਰੋਧੀ ਜੰਗ ਦਾ ਐਲਾਨ ਸਿੱਖਾਂ ਨੂੰ ਜੁਰਮ ਪੇਸ਼ਾ ਕਹਿ ਕੇ ਹੀ ਕਰ ਦਿੱਤਾ ਸੀ, ਪਰ ਬਹੁਤੇ ਸਿੱਖ ਨੇ ਇਹ ਐਲਾਨ ਅਣਸੁਣਿਆ ਕਰ ਦਿੱਤਾ ਤਾਂ ਸਮਝਿਆ ਨਹੀਂ। ਲਖਵਿੰਦਰ ਸਿੰਘ ਜੀ, ਇਹਨੂੰ ਅਨਐਲਾਨੀਆ ਇਸ ਲਈ ਕਿਹਾ ਜਾਂਦਾ ਹੈ ਜਦੋਂ ਮੁਲਕ ਵਾਰ ਤੇ ਜਾਂਦੇ ਨੇ, ਡਿਕਲੇਅਰ ਕੀਤਾ ਜਾਂਦਾ ਹੈ ਕਿ ਵੀ ਜਿਹੜਾ ਹੈ ਉਹ ਅਸੀਂ ਇਸ ਮੁਲਕ ਦੇ ਖਿਲਾਫ ਜਾ ਰਹੇ ਹਾਂ। ਵਾਰ ਤੁਸੀਂ ਠੀਕ ਕਿਹਾ, ਕ੍ਰਿਮੀਨਲ ਟਰਾਈ ਪਹਿਲੇ ਦਿਨ ਤੋਂ ਹੀ ਸ਼ੁਰੂ ਹੈ, ਪਰ ਅਨਐਲਾਨੀਆ ਇਸ ਲਈ ਹੈ ਵੀ ਉਹਨਾਂ ਨੇ ਕਦੇ ਇਹ ਨਹੀਂ ਕਿਹਾ ਵੀ ਅਸੀਂ ਸਿੱਖ ਕੌਮ ਨੂੰ ਨੇਸਤੋ ਨਾਬੂਦ ਕਰਨਾ ਹੈ, ਇਸ ਲਈ ਇਹ ਅਨਡਿਕਲੇਅਰਡ ਟੋਟਲ ਵਾਰ ਹੈ ਹੁੰਦਾ ਜੀ। ਹਰਦੀਪ ਸਿੰਘ ਜੀ ਫਤਿਹ ਬੁਲਾਉਂਦੇ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ, ਔਰ ਜਸਕੀਰਤ ਸਿੰਘ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਤੁਹਾਡੇ ਵਿਚਾਰਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ, ਵਾਹਿਗੁਰੂ ਜੀ ਦੀ ਕਿਰਪਾ ਨਾਲ ਖਾਲਸਾ ਜ਼ਰੂਰ ਬਣੇਗਾ, ਵਾਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ ਕਰਨ। ਬਹੁਤ ਬਹੁਤ ਸ਼ੁਕਰੀਆ। ਹਾਂਜੀ, ਸੋ ਇਸੇ ਤਰ੍ਹਾਂ ਅਮਰਜੀਤ ਸੈਣੀ ਵੀ ਫਤਿਹ ਬੁਲਾਉਂਦੇ ਨੇ, ਔਰ ਸਿੰਘੋ ਜੀ ਵੀ ਫਤਿਹ ਬੁਲਾਉਂਦੇ ਨੇ, ਔਰੰਗਜ਼ੇਬ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਵਾਰਸ ਪੰਜਾਬ ਦੇ ਵੀ ਕਹਿੰਦੇ ਆਜ਼ਾਦੀ ਹਾਲ ਹੈ, ਖਾਲਸਾ ਜ਼ਿੰਦਾਬਾਦ। ਜਸਵੰਤ ਸਮਰਾ ਜੀ ਦਾ ਔਰਾਂ ਦਾ ਹਮੇਸ਼ਾ ਹੀ ਸੇਮ ਮੈਸੇਜ ਹੁੰਦਾ, ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਇੰਦਰਜੀਤ ਸਿੰਘ ਸੰਧੂ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਜ਼ੁਬੇਰ ਜੀ ਵੀ ਅੱਜ ਆਏ ਨੇ, ਕੱਲ ਮਿਸ ਸੀ, ਔਰ ਕਹਿੰਦੇ ਵਾਟ ਹੈਪਨ ਟੂ ਆਰਟੀਕਲ 370, ਵਟ ਸੁਪਰੀਮ ਕੋਰਟ ਆਫ ਇੰਡੀਆ ਸੈਡ ਯੈਸਟਰਡੇ ਅਬਾਊਟ ਆਰਟੀਕਲ 370। ਔਰ ਦੇਖੋ ਅਜੇ ਡਿਸਕਸ਼ਨ ਚੱਲ ਰਹੀ ਹੈ, ਸੁਪਰੀਮ ਕੋਰਟ ਨਿਕਲਣਾ ਕੁਛ ਨਹੀਂ ਹੈ। ਕੱਲ ਉਹਨਾਂ ਦੇ ਚੀਫ ਜਸਟਿਸ ਨੇ ਕਾਫੀ ਨੈਗੇਟਿਵ ਜਿਹੇ ਕਮੈਂਟ ਕੀਤੇ, ਕਦੇ ਕਿਸੇ ਦਿਨ ਪੋਜ਼ਿਟਿਵ ਹੁੰਦੇ ਨੇ, ਪਰ ਉਹ ਉਹਨਾਂ ਨੇ ਐਕਸੈਪਟ ਕਰ ਲੈਣੇ। ਦੂਸਰਾ ਜ਼ੁਬੇਰ ਯਾਕੂਬ ਸਾਹਿਬ ਹੋਰਾਂ ਨੇ ਪੁੱਛਿਆ ਹੈ ਪ੍ਰੋਟੈਸਟ ਦੇ ਲਈ, ਇਸ ਵਾਰ ਨਿਊਯਾਰਕ 'ਚ ਪ੍ਰੋਟੈਸਟ ਨਹੀਂ ਹੈ, 13 ਤਰੀਕ ਨੂੰ ਕਾਰ ਰੈਲੀ ਹੈ ਜਿਹੜਾ ਵਾਸ਼ਿੰਗਟਨ ਡੀਸੀ 'ਚ, ਔਰ 15 ਨੂੰ ਜਿਹੜਾ ਹੈ ਉਹ ਇੰਡੀਅਨ ਐਮਬੈਸੀ ਦੇ ਬਾਹਰ ਵਾਸ਼ਿੰਗਟਨ ਡੀਸੀ 'ਚ ਪ੍ਰੋਟੈਸਟ ਹੈ। ਇਸ ਵਾਰ ਜਿਹੜੇ ਨਿਊਯਾਰਕ ਵਾਲੇ ਨੇ ਉਹ ਵਾਸ਼ਿੰਗਟਨ ਹੀ ਜਾਣਗੇ ਜੀ। ਸਿੰਘ ਅੱਛਾ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਗੁਰਮੇਲ ਸਿੰਘ ਜੀ ਵੀ ਆਏ ਨੇ, ਇਹ ਹਮੇਸ਼ਾ ਹੀ ਆਉਂਦੇ ਨੇ, ਵੈਲਕਮ। ਔਰ ਪਲੀਜ਼ ਕਹਿੰਦੇ ਨੇ ਵੋਟ ਐਂਡ ਸੁਪਰੀਮ ਸਪੋਰਟਸ ਰੈਫਰੈਂਡਮ 2020 freedom is one on the way very soon we are going to be a sovereign country again, thanks to all। ਸੋ ਆਜ਼ਾਦੀ ਹਾਲ ਕਹਿੰਦੇ ਨੇ, ਪਲੀਜ਼ ਗੈਟ ਇਟ। ਸੋ ਇਸੇ ਤਰ੍ਹਾਂ ਹਾਂਜੀ ਉਹਨਾਂ ਨੇ ਤੁਸੀਂ ਜਵਾਬ ਦਿੱਤਾ ਹੈ ਉਹਨਾਂ ਜ਼ੁਬੇਰ ਜੀ ਹੋਰਾਂ ਦਾ। ਸੋ ਜਸਵੀਰ ਬਰਾੜ ਜੀ ਵੀ ਆਏ ਨੇ, ਉਹਨਾਂ ਦਾ ਵੀ ਹਮੇਸ਼ਾ ਖਾਲਸਾ ਜ਼ਿੰਦਾਬਾਦ 6 for justice ਕਹਿੰਦੇ ਨੇ, ਆਜ਼ਾਦੀ ਹਾਲ ਹੈ। ਔਰ ਗੁਰਮੀਤ ਸਿੰਘ ਜੀ ਵੀ ਕਹਿੰਦੇ ਨੇ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਜ਼ਿੰਦਾਬਾਦ, ਖਾਲਸਾਨ ਜ਼ਿੰਦਾਬਾਦ ਕਹਿੰਦੇ ਨੇ। ਇਸੇ ਤਰ੍ਹਾਂ ਹਰਵਿੰਦਰ ਸਿੰਘ ਜੀ ਵੀ ਕਹਿੰਦੇ ਨੇ ਅਸੀਂ ਝੁਕੇ ਨਹੀਂ ਤੇਰੇ ਅੱਗੇ ਹਿੰਦ ਸਰਕਾਰੇ, ਨਾ ਹੀ ਅਸੀਂ ਹੁਣ ਤੱਕ ਈਨ ਮੰਨੀ ਹੈ, ਜਿਸ ਦਿਨ ਖਾਲਸਾ ਹੋਇਆ ਤੇਰੇ ਆਲੇ ਦੁਆਲੇ, ਉਸ ਦਿਨ ਦੇਖੀ ਤੈਨੂੰ ਕਿਵੇਂ ਭਾਜੜ ਪੈਂਦੀ ਹੈ। ਸੋ ਇਸੇ ਤਰ੍ਹਾਂ ਮੈਸੇਜ ਹੈਗਾ ਸਾਡੇ ਕੋਲ ਸ਼ਾਦੀ ਮਨਸੂਰ ਜੀ ਦਾ, ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਐਂਡ ਇਸੇ ਤਰ੍ਹਾਂ ਕਿਰਪਾਲ ਸਿੰਘ ਸਮਰਾ ਜੀ ਕਹਿੰਦੇ ਡਾਕਟਰ ਸਾਹਿਬ ਤੇ ਭੈਣ ਨੀਲਮ ਕੌਰ ਜੀ ਗੁਰਫਤਿਹ ਪ੍ਰਵਾਨ ਕਰਨੀ ਜੀ, ਮੈਂ ਆਪ ਜੀ ਦਾ ਹਰ ਪ੍ਰੋਗਰਾਮ ਦੇਖਦਾ ਸਪੇਨ ਤੋਂ। ਡਾਕਟਰ ਸਾਹਿਬ ਸਿਮਰਨਜੀਤ ਸਿੰਘ ਮਾਨ ਲਾਈਵ ਚੈਨਲ ਤੇ ਮੀਰ ਖਾਨ ਦੀ ਗੱਲ ਕਰਦੇ ਪਏ ਨੇ, ਤੁਸੀਂ ਕੀ ਸੋਚਦੇ ਇਸ ਬਾਰੇ, ਰੱਬ ਰਾਖਾ। ਐਂਡ ਬਲਜੀਤ ਵਰੈਜ ਜੀ ਵੀ ਫਤਿਹ ਬੁਲਾਉਂਦੇ ਨੇ, ਜਤਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਸਾਨੂੰ ਦੋਨਾਂ ਨੂੰ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਲਾਈਵ ਸਟਾਪ ਹੋ ਗਿਆ, ਪਤਾ ਨਹੀਂ ਉਹਨਾਂ ਨੇ ਕਿਉਂ। ਤੁਹਾਡੇ ਤੋਂ ਮਾਈਕ ਮੈਂ ਲੈ ਲਾਂ। ਟੇਕ ਇਟ। ਫੇਸਬੁੱਕ ਤੇ ਜਿਹੜੇ ਵੀਰ ਜੁੜੇ ਨੇ, ਜਸਪਾਲ ਸਿੰਘ, ਦਵਿੰਦਰ ਸਿੰਘ, ਬਿੱਲਾ ਨੀਲਾ, ਦੀਪ ਸਿੰਘ, ਹਰਿੰਦਰ ਮਾਇਲ, ਬਾਬ ਸਿੰਘ, ਜਸਬੀਰ ਸਿੰਘ, ਧਰਮਰਾਜ ਜਮਦੂਤ, ਤਾਰਕ ਹੁਸੈਨ ਸੈयद, ਬਰਡਸ, ਰਾਜਵਿੰਦਰ ਸਿੰਘ, ਸਾਰਿਆਂ ਨੇ ਬਾਕੀ ਖਾਲਿਸਤਾਨ ਜ਼ਿੰਦਾਬਾਦ ਫਤਿਹ ਕਹੀ ਹੈ। ਹਾਂਜੀ, ਰਾਜਵਿੰਦਰ ਸਿੰਘ ਹੋਰਾਂ ਨੇ ਕਿਹਾ ਸੈਲੂਟ ਟੂ ਆਵਰ ਸ਼ਹੀਦਸ ਹੂ ਡਿਲੀਵਰਡ ਜਸਟਿਸ ਟੂ ਕ੍ਰਿਮੀਨਲਸ ਐਂਡ ਹੈਡ ਆਫ ਕ੍ਰਿਮੀਨਲ। ਜ਼ਾਹਰ ਹੈ ਕਿ ਵੀ ਹੈਡ ਆਫ ਕ੍ਰਿਮੀਨਲਸ ਤਾਂ ਇਹੀ ਇੰਦਰਾ ਗਾਂਧੀ ਔਰ ਵੈਦਿਆ ਸੀ। ਬੌਬ ਸਿੰਘ ਲਿਖਦੇ ਨੇ ਵੀਰ ਮੁਹੰਮਦ ਅਯਾਬ ਜੀ, ਲੱਗਦਾ ਤੁਸੀਂ ਗੋਦੀ ਮੀਡੀਆ ਬਹੁਤ ਦੇਖਦੇ ਹੋ। ਸੱਚਾਈ ਇਹ ਹੈ ਕਿ ਹਿੰਦੁਸਤਾਨ ਵਿੱਚ ਕੋਈ ਜਮਹੂਰੀਅਤ ਨਹੀਂ ਹੈ, ਭਾਂਡੇ ਵਿਕੇ ਹੋਏ ਨੇ। ਤੁਸੀਂ ਸ਼ੁਕਰ ਕਰੋ ਕਿ ਤੁਹਾਡੀ ਲੀਡਰਸ਼ਿਪ ਨੇ ਤੁਹਾਨੂੰ ਆਜ਼ਾਦ ਮੁਲਕ ਦਵਾ ਦਿੱਤਾ ਹੈ। ਤੁਹਾਡੇ ਵਿੱਚੋਂ ਵੱਡੇ ਮੁਸਲਮਾਨ ਦੇਸ਼ ਬੇਗੈਰਤੀ ਦੀ ਹੱਦ ਮੁਕਾਈ ਬੈਠੇ ਨੇ। ਹਿੰਦੁਸਤਾਨ ਵਿੱਚ ਸ਼ਰੇਆਮ ਤੁਹਾਡੇ ਭੈਣ ਭਰਾਵਾਂ ਦਾ ਕਤਲ ਕੀਤਾ ਜਾਂਦਾ ਹੈ, ਪਰ ਅਮੀਰਾਤ, ਕਤਰ, ਈਰਾਨ ਜਾਂ ਸਾਊਦੀ
ਅਰਬ ਵਰਗੇ ਅਮੀਰ ਮੁਸਲਿਮ ਦੇਸ਼ ਚੂੰ ਤੱਕ ਨਹੀਂ ਕਰਦੇ, ਪਰ ਮੋਦੀ ਵਰਗੇ ਕਾਤਲ ਨੂੰ ਹੈੱਡ ਕਾਰਪੋਰੇਟ ਸਵਾਗਤ, ਰੈੱਡ ਕਾਰਪੇਟ ਸਵਾਗਤ ਦਿੰਦੇ ਹਨ। ਰਾਦਰ ਸਭ ਤੋਂ ਵੱਡੇ ਅਵਾਰਡ, ਸਿਵਿਲੀਅਨ ਅਵਾਰਡ ਉਹਨਾਂ ਨੇ ਦਿੱਤੇ ਨੇ ਆਪਣੇ ਮੁਲਕ ਦੇ। ਬਹੁਤ ਸ਼ਰਮਨਾਕ ਹੈ ਜੋ ਅਰਬ ਮੁਸਲਿਮ ਦੇਸ਼ ਇੱਕ ਹਫ਼ਤਾ ਤੇਲ ਬੰਦ ਕਰ ਦੇਣ ਤਾਂ ਭਾਰਤੀਆਂ ਦੇ ਗੋਡੇ ਲਵਾ ਸਕਦੇ ਨੇ। ਬਿਲਕੁਲ ਠੀਕ ਫਰਮਾਇਆ ਬੌਬ ਸਿੰਘ ਜੀ ਤੁਸੀਂ, ਪਰ ਉਹਨਾਂ ਨੇ ਇਹ ਨਹੀਂ ਹੈ ਵੀ ਮੁਹੰਮਦ ਅਯਾਬ ਜੀ ਖੁਦ ਕਨਵਿੰਸ ਨਹੀਂ ਨੇ, ਉਹਨਾਂ ਨੇ ਤਾਂ ਕਿਹਾ ਵੀ ਜਿਹੜੇ ਮੁਸਲਮਾਨ ਇਹ ਕਹਿੰਦੇ ਨੇ ਜੀ ਜੇ ਭਾਰਤ 'ਚ ਰਹਿੰਦੇ ਤਾਂ ਜਮਹੂਰੀਅਤ ਹੁੰਦੀ, ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਦੱਸੋ, ਆਪ ਉਹ ਕਨਵਿੰਸ ਨੇ ਕਿ ਭਾਈ ਉਹਨਾਂ ਦੇ ਕੋਲ ਆਪਣਾ ਮੁਲਕ ਹੋਣਾ ਜਿਹੜਾ ਹੈ ਉਹ ਉਹਨਾਂ ਦੇ ਮਹਿਫੂਜ਼ ਉਹਨੂੰ ਕਰਦਾ ਹੈ। ਗੁਰਸਿੱਖ ਢਿੱਲੋਂ ਲਿਖਦੇ ਨੇ, ਡਾਕਟਰ ਸਾਹਿਬ ਕਾਂਗਰਸ ਪਾਰਟੀ ਸਿੱਖਾਂ ਦੀ ਕਾਤਲ ਪਾਰਟੀ ਹੈ, ਪਰ ਸਿੱਖਾਂ ਦੇ ਗਲੇ ਟਾਇਰ ਪਾਉਣ ਤੋਂ ਬਾਅਦ ਵਿੱਚ ਵੀ ਸਿੱਖਾਂ ਨੂੰ ਸਮਝ ਨਹੀਂ ਆਈ ਕਿ ਇਸ ਪਾਰਟੀ ਨੇ ਤਾਂ ਸਿੱਖਾਂ ਦਾ ਕਤਲ ਕੀਤਾ ਹੈ। ਹੁਣ ਤਾਂ ਉਹ ਲੋਕ ਵੀ ਕਾਂਗਰਸ ਦਾ ਸਾਥ ਦੇ ਰਹੇ ਨੇ ਜਿਨ੍ਹਾਂ ਨੇ ਦੁਮਾਲਿਆਂ ਤੇ 10-10 ਖੰਡੇ ਲਾਏ ਹੋਏ ਨੇ। ਪਰ ਸਾਡੀ ਕੌਮ ਦਾ ਪਹਿਲਾ ਹਾਲ ਦੇਖੋ, ਸਾਡੀ ਕੌਮ ਕਿੱਧਰ ਨੂੰ ਜਾ ਰਹੀ ਹੈ। ਜੇ ਕੌਮ ਨੇ ਬਚਣਾ ਹੈ ਤਾਂ ਹਰ ਇੱਕ ਸਿੱਖ ਨੂੰ ਖਾਲਿਸਤਾਨ ਦਾ ਸਾਥ ਦੇਣਾ ਚਾਹੀਦਾ ਹੈ। ਖਾਲਿਸਤਾਨ ਜ਼ਿੰਦਾਬਾਦ। ਚਲੋ ਸਾਹਿਬ ਤੁਸੀਂ ਬਿਲਕੁਲ ਠੀਕ ਫਰਮਾਇਆ। ਇਹ ਕਾਂਗਰਸ ਕੀ, ਤੁਸੀਂ ਇਹ ਦੇਖੋ ਵੀ ਬੀਜੇਪੀ 'ਚ ਜਾਣ ਵਾਲਿਆਂ ਦੀ ਲੰਬੀ ਲਾਈਨ ਲੱਗੀ ਹੋਈ ਹੈ। ਸੋ ਇਹ ਚੌਕੀਦਾਰ ਔਰ ਦੁਕਾਨਦਾਰ ਦੋਨੋਂ ਹੀ ਜਿਹੜੇ ਸਿੱਖੀ ਦਾ ਸਰਵਨਾਸ਼ ਚਾਹੁੰਦੇ ਨੇ, ਔਰ ਸਾਡੇ ਜਿਹੜੇ ਨੇ ਅਹੁਦਿਆਂ ਦੀ ਖਾਤਰ, ਚੌਧਰ ਦੀ ਖਾਤਰ ਜਿਹੜਾ ਇਹਨਾਂ ਨੇ ਬਿਲਕੁਲ ਅਣਖ ਔਰ ਗੈਰਤ ਜਿਹੜੀ ਹੈ ਛੱਡੀ ਹੋਈ ਹੈ। ਜਸਬੀਰ ਸਿੰਘ, ਦੀਪ ਸਿੰਘ, ਅਕਮ ਸਿੰਘ ਲਾਲੀ, ਸੋਹਣ ਸਿੰਘ ਮਾਹਲ, ਜਾਵੇਦ ਬਾਬਰ, ਰਾਜਵਿੰਦਰ ਸਿੰਘ, ਫਿਰ ਜਸਬੀਰ ਸਿੰਘ, ਦੀਪ ਸਿੰਘ, ਧਰਮਰਾਜ ਅਮਦੂਤ ਔਰ ਸਾਡੇ ਇਹਨਾਂ ਸਾਰੇ ਵੀਰਾਂ ਦਾ, ਜਾਵੇਦ ਬਾਬਰ, ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਸਭ ਨੇ ਖਾਲਿਸਤਾਨ ਜ਼ਿੰਦਾਬਾਦ ਔਰ TV 84 ਲਈ ਸ਼ੁਭ ਕਾਮਨਾਵਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।